मैं ਤੁਹਾਡਾ ਹੋਸਟ ਹਰਸਨ ਸ਼ਾਹ ਤੁਸੀਂ ਦੇਖ ਰਹੇ ਹੋ ਸਾਡਾ YouTube ਚੈਨਲ 1 ਮਿੰਟ। ਅੱਜ ਅਸੀਂ ਗੁਜਰਾਂਵਾਲੇ ਪੰਜਾਬ ਥੀਏਟਰ 'ਚ ਆਏ हैं तो बहुत ही प्यारे और बहुत ही अच्छे कॉमेडियन ने और आर्टिस्ट ने बहुत बड़े वकार उदास साहब जी। अस्सलाम वालेकुम जी शाह जी वालेकुम सलाम। कैसे तबीयत है जी? अल्हम्दुलिल्लाह। अच्छा वकार साहब वेलकम तुहानू गुजरांवाले तुसीं अपना कीमती वक्त कढ़िया और गुजरांवाले आए हो, बड़ी मेहरबानी। सुनाओ। ਤੁਹਾਡਾ बहुत शुक्रिया जी, ਤੁਸੀਂ ਸਾਨੂੰ ਪਹਿਚਾਣਦੇ ਜੀ ਜਾਂ 1 ਮਿੰਟ ਟੀਵੀ ਨੂੰ ਵੇਖਦੇ ਵੀ ਜੀ। ਇਸ ਗੱਲ ਦਾ ਬਹੁਤ टीवी ਜਿਹੜਾ ਨਾ ਇਹ ਵੈਸੇ ਕਹਿਣ ਦੇ ਵਿੱਚ 1 ਮਿੰਟ ਹੈ ਲੇਕਿਨ ਇਹਦੇ ਵਿੱਚ ਸਦੀਆਂ ਦੀ ਮਾਲੂਮਾਤ ਤੁਹਾਨੂੰ ਮਿਲਦੀ ਹੈ ਜੀ ਸਰ। ਅੱਛਾ ਸਰ, ਡਰਾਮਾ ਤੁਸੀਂ ਕਦੋਂ ਤੋਂ ਸ਼ੁਰੂ ਕੀਤਾ ਹੈ? ਮੈਂ 94-95 ਦੇ ਵਿੱਚ ਸ਼ੁਰੂ ਕੀਤਾ। ਅੱਛਾ ਮਾਸ਼ਾਅੱਲਾ, ਤੁਹਾਡੇ ਉਸਤਾਦ ਸਾਨੂੰ ਉਹ ਉਸਤਾਦੀ ਸ਼ਾਗਿਰਦੀ ਕੀਤੀ ਹੈ ਜਾਂ ਕਿ ਵੈਸੇ ਹੀ ਕਈ ਗੰਡਾ ਬੰਦ ਹੋਇਆ? ਮੈਂ ਸ਼ਾਗਿਰਦ ਹੋਇਆ ਅਕਰਮ ਉਦਾਸ ਸਾਹਿਬ ਦਾ। ਅੱਛਾ ਅੱਛਾ ਅੱਛਾ। ਔਰ ਗਾਈਡ ਜਿਹੜਾ ਮੈਨੂੰ ਸਾਰਿਆਂ ਸੀਨੀਅਰਾਂ ਨੇ ਕੀਤਾ, ਮੇਰੇ ਨਾਲ ਪਿਆਰ ਹੀ ਕੀਤਾ ਹਰ ਸੀਨੀਅਰ ਨੇ। ਮੇਰੀ ਅੱਲਾ ਪਾਕ ਅੱਗੇ ਮੈਂ ਥੈਂਕ ਯੂ ਅੱਲਾ ਪਾਕ ਕਹਿੰਦਾ, ਮੇਰੇ ਜਿੰਨੇ ਵੀ ਵੱਡੇ ਨੇ ਮੈਨੂੰ ਪਿਆਰ ਕਰਦੇ ਨੇ ਮਾਸ਼ਾਅੱਲਾ। ਅੱਛਾ, ਤੁਸੀਂ ਗੁਲਿਸਤਾਨ ਥੀਏਟਰ ਦੇ ਵਿੱਚ ਕਰ ਰਹੇ ਸੋ ਕੰਮ ਜੀ? ਪਿਛਲਾ ਵੀ ਉੱਥੇ ਕੀਤਾ, ਅਗਲਾ ਵੀ ਉੱਥੇ ਹੀ ਸੀ ਵਿੱਕੀ ਸਾਹਿਬ ਦੇ ਨਾਲ। ਅੱਛਾ ਅੱਛਾ। ਤੇ ਉਹ ਸੁਣਿਆ ਕਿ ਵੀ ਉਹ ਸੀਲ ਹੋ ਗਿਆ, ਕੀ ਵਜ੍ਹਾ ਬਣੀ? ਅਸਲ ਦੇ ਵਿੱਚ ਕੋਈ ਸਾਡੇ ਤੋਂ ਪਹਿਲੇ ਜਿਹੜਾ ਹੁਣ ਠੇਕੇਦਾਰ ਇਹਨਾਂ ਇਸ ਤੋਂ ਪਹਿਲੇ ਲਿਆ ਗਿਆ ਸੀ ਇਹ ਥੀਏਟਰ, ਤੇ ਉਹਦੇ ਵਿੱਚ ਸਟੇਜ ਚੱਲਦਿਆਂ ਡਰਾਮਿਆਂ ਕੋਈ ਹਾਲ ਦੇ ਵਿੱਚੋਂ ਸੈੱਟ ਦੇ ਉੱਤੇ ਚੜਿਆ ਤੇ ਪਦਮਜ਼ਗੀ ਜੀ ਹੋਈ ਹੈ ਫਨਕਾਰਾਂ ਦੇ ਨਾਲ, ਜਿਹਦੀ ਵਜ੍ਹਾ ਤੋਂ ਗੌਰਮੈਂਟ ਨੇ ਚੈਰਿਟ ਇਹਦਾ ਨੋਟਿਸ ਲਿਆ, ਲੇਕਿਨ ਜ਼ਿਆਦਤੀ ਔਰ ਜ਼ੁਲਮ ਉਹਨਾਂ ਨਾਲ ਜਿਨ੍ਹਾਂ ਦਾ ਪੂਰਾ ਵੀਕ ਖਤਮ ਹੋ ਗਿਆ ਕਿਉਂਕਿ ਨਵਾਂ ਠੇਕੇਦਾਰ ਸੀ, ਉਹਦਾ ਵੀ ਵਿਚਾਰੇ ਦਾ ਕਸੂਰ ਕੋਈ ਨਹੀਂ। ਉਤੋਂ ਲੈਜੈਂਡਸ ਨੇ ਸਾਡੇ ਵਿੱਕੀ ਸਾਹਿਬ, ਤਹਿਰੀਰੋ ਹਦਾਇਤ ਉਹਨਾਂ ਦੀ ਸੀ, ਉੱਤੇ ਬਕਾਇਦਾ ਇੱਕ ਸ਼ੇਖਪੁਰੇ ਨੂੰ ਅੱਛਾ ਡਰਾਮਾ ਮਿਲਣਾ ਸੀ ਵੇਖਣੇ ਵਾਸਤੇ, ਤੇ ਜਿਹਦੇ ਤੋਂ ਫਨਕਾਰ ਵੀ ਕੁਝ ਸਿੱਖਣ ਤੋਂ ਔਰ ਸ਼ੇਖਪੁਰਾ ਵੀ ਅੱਛੀ ਚੀਜ਼ ਵੇਖਣ ਤੋਂ ਮਹਿਰੂਮ ਹੋਇਆ। ਇਹ ਉਹ ਤੇ ਨਹੀਂ ਜਿਹੜਾ ਕੁੜੀ ਨੂੰ ਉਹਨੇ ਮਾਰਿਆ, ਛਿੱਤਰ ਮਾਰਿਆ, ਉਹਦੀ ਵਜ੍ਹਾ ਤੋਂ? ਉਹ ਬਸ ਉਹ ਹੀ ਸੀ ਮੇਰਾ ਖਿਆਲ ਹੈ, ਉਹਦੀ ਵਜ੍ਹਾ ਤੋਂ ਹੀ। ਦੇਖੋ ਗੌਰਮੈਂਟ ਜਿਹੜੀ ਉਹ ਆਪਣੀ ਜਗ੍ਹਾ ਤੇ ਸੱਚੀ ਹੈ ਕਿਉਂਕਿ ਐਡਾ ਵੱਡਾ ਵਾਕਿਆ ਹੋਇਆ ਹੈ। ਕੱਲ ਨੂੰ ਅਗਰ ਇਹ ਕਦਮ ਉਠਾਇਆ ਜਾ ਸਕਦਾ, ਇਸ ਤੋਂ ਵੱਡਾ ਵੀ ਕਿਸੇ ਦੀ ਡੈਥ ਵੀ ਹੋ ਸਕਦੀ। ਹਾਂਜੀ, ਗੌਰਮੈਂਟ ਨੇ ਇਹ ਬਹੁਤ ਅੱਛਾ ਕਦਮ ਉਠਾਇਆ ਹੈ, ਲੇਕਿਨ ਮਕਸਦ ਬਾਤ ਕਰਨ ਦਾ ਇਹ ਉਸ ਦੌਰਾਨ ਹੀ ਉਠਾਇਆ ਜਾਂਦਾ ਨਾ। ਹੁਣ ਤੇ ਯਾਨੀ ਉਹ ਚੱਲ ਰਿਹਾ ਸੀ, ਰੂਟੀਨ 'ਚ ਵੀ ਠੀਕ ਹੋ ਗਿਆ ਸੀ। ਪਿਛਲਾ ਡਰਾਮਾ ਬਹੁਤ ਅੱਛਾ ਕੀਤਾ ਹੈ, ਬਕਾਇਦਾ ਸਾਡੀ ਸੈਂਸਰ ਹੋਈ, ਉਹ ਸੈਂਸਰ ਵਾਲੇ ਵੀ ਬੜੇ ਅੱਛੇ ਪੜ੍ਹੇ ਲਿਖੇ ਲੋਕ ਨੇ, ਉਹਨਾਂ ਨੇ ਉਹਨੂੰ ਪਾਸ ਕੀਤਾ ਔਰ ਬਕਾਇਦਾ ਤਵੱਜੋ ਵੀ ਹੋਈ। ਇਸ ਟਾਈਮ ਗੌਰਮੈਂਟ ਦੀ ਪੂਰੀ ਥੀਏਟਰ ਵੱਲ ਤਵੱਜੋ ਹੈ ਤੇ ਮੈਂ ਮੁਬਾਰਕਬਾਦ ਦੇਣਾ ਚਾਹਾਂਗਾ ਗੌਰਮੈਂਟ ਨੂੰ, ਯਾਨੀ ਕਿ ਕਮ ਅਜ਼ ਕਮ 60% ਜਿਹੜਾ ਹੈ ਉਹ ਡਰਾਮੇ ਦੇ ਉੱਤੇ ਇਹਨਾਂ ਨੇ ਆਪਣਾ ਸਮਝੋ ਕੰਟਰੋਲ ਕਰ ਲਿਆ। ਮਕਸਦ ਹੈ ਕਿ ਇੱਕ ਬੰਦਾ ਯਾਨੀ ਕਿ 100% ਖਰਾਬ ਹੈ ਤਾਂ 60% ਸਹੀ ਹੋ ਗਿਆ ਤਾਂ ਮਕਸਦ ਜ਼ਿੰਦਾ ਹੋ ਗਿਆ। ਅੱਛਾ, ਰੈਗੂਲੈਰਿਟੀ ਜਿਹੜੀ ਹੈ ਇਹ ਜ਼ੂ ਮੈਨੀ ਅਲਫਾਜ਼ 'ਚ ਵੀ ਬੜੇ ਬੜੇ ਸੀਨੀਅਰ ਫਨਕਾਰ ਜਿਹੜੇ ਨੇ ਉਹ ਵੀ ਹਲੇ ਵੀ ਜ਼ੂ ਮੈਨੀ ਕਰ ਰਹੇ ਨੇ ਔਰ ਇਹ ਅੱਛਾ ਜਿਹੜੇ ਸੀ ਕਲਾਸ ਦੇ ਨੇ ਉਹਨਾਂ ਦਾ ਬਹੁਤ ਆਬਜੈਕਸ਼ਨ ਲੱਗਦਾ ਹੈ। ਇਹ ਗੱਲ ਸ਼ਾਹ ਜੀ ਕੋਈ ਐਸੀ ਗੱਲ ਨਹੀਂ। ਥੋੜ੍ਹਾ ਜਿਹਾ ਮੈਂ ਜਿਹੜਾ ਆਪਣੇ ਵੱਡਿਆਂ ਕੋਲ ਸੁਣਿਆ ਕਿਉਂਕਿ ਮੈਂ ਜੋ ਖਿਦਮਤ ਗੁਜ਼ਾਰ ਸਾਂ, ਦੇਖੋ ਜਿਹੜਾ ਡਾਂਸ ਹੈ ਨਾ ਇਹ ਤੁਹਾਡੇ ਜਿਸਮ ਦੇ ਅਯਾਨ ਹੀ ਕਰਨਾ ਹੁੰਦਾ। ਸਹੀ, ਬਿਲਕੁਲ ਐਕਸਪ੍ਰੈਸ਼ਨ ਨੇ ਅਯਾਨ ਹੈ। ਮਕਸਦ ਹੈ ਕਿ ਤੁਮ ਐਸੇ ਨਾ ਕਰੋ, ਇੱਕ ਚੀਜ਼ ਇੱਕ ਗਾਣੇ 'ਚ ਲਫ਼ਜ਼ ਆਇਆ ਮੈਨੂੰ ਉਹਦੇ ਮੁਤਾਬਕ ਕਰਨਾ ਪੈਣਾ ਨਾ। ਉਸ ਤੋਂ ਬਾਅਦ ਕੁਛ ਲੜਕੀਆਂ ਹੈਲਥੀ ਹੁੰਦੀਆਂ ਨੇ ਤੇ ਯਾਨੀ ਕਿ ਸਾਡੇ ਜਿਹੜੇ ਆਫੀਸਰ ਨੇ ਉਹ ਬੜੇ ਪਿਆਰੇ ਨੇ ਪੜ੍ਹੇ ਲਿਖੇ ਨੇ, ਲੇਕਿਨ ਕਈ ਸਿੱਧਾ ਹੀ ਕਹਿ ਦਿੰਦੇ ਨੇ ਤੇਰਾ ਇੱਥੋਂ ਗੋਸ਼ਤ ਲਮਕ ਰਿਹਾ ਹੈ, ਤੇਰਾ ਇੰਝ ਇਹ ਅੱਛੀ ਕੀ ਚੀਜ਼ ਨਹੀਂ ਹੈ। ਹੁਣ ਉਹ ਇੱਕ ਹੈਲਥੀ ਉਹਦੇ 'ਚ ਉਹਦਾ ਤੱਕ ਕਸੂਰ ਨਹੀਂ ਨਾ। ਇਹਦਾ ਮਤਲਬ ਗੌਰਮੈਂਟ ਨੂੰ ਚਾਹੀਦਾ ਸਲਿਮ ਸੈਂਟਰ ਵੀ ਬਣਾਵੇ ਕਿ ਜਿਹਦਾ ਗੋਸ਼ਤ ਵੱਧ ਰਿਹਾ ਉਹ ਪਹਿਲੇ ਸਲਿਮਿੰਗ ਕਰਾਵੇ। ਨਹੀਂ ਬਈ ਇੱਕ ਚੀਜ਼ ਹੈ ਨਾ ਕਿ ਬਈ ਕੱਪੜੇ ਦੇਖਣਾ ਜ਼ਰੂਰੀ ਹੈ ਕਿ ਬਈ ਯਾਨੀ ਕਿ ਗਲਾ ਜਿਹੜਾ ਠੀਕ ਹੋਣਾ ਚਾਹੀਦਾ ਹੈ, ਇਹ ਲਿਬਾਸ ਐਸਾ ਹੋਣਾ ਚਾਹੀਦਾ ਕਿ ਜਿਹਦੇ ਵਿੱਚ ਤੁਹਾਡਾ ਜਿਸਮ ਦੇ ਯਾਨੀ ਪਾਸ ਜਿਹੜੇ ਨੇ ਅਯਾਨ ਆਉਣ। ਅੱਛਾ, ਮੈਂ ਵਕਾਰ ਸਾਹਿਬ ਇਹ ਵੇਖਿਆ ਕਿ ਜਿਹੜੇ ਸੈਂਸਰ ਕਰਨ ਆਉਂਦੇ ਨੇ ਜੀ ਉਹ ਮਕਬੂਲ ਬੰਦਿਆਂ ਦੀ ਤੇ ਡਿਊਟੀ ਹੁੰਦੀ ਹੈ, ਮਗਰ ਉਹ ਜਿਹੜਾ ਕੋਈ ਪੀਏ ਨੇ ਬਾਹਰ ਬੈਠਾ ਕੋਈ ਉਹ ਜਿਹੜਾ ਬੋਤਲਾਂ ਪੀਣ ਐਵੇਂ ਆ ਜਾਂਦਾ ਜੀ ਮੈਂ ਤੇ ਉੱਥੋਂ ਆਇਆ ਸੈਂਸਰ ਆਫਿਸ ਤੋਂ ਆਇਆ ਵਾਂ, ਉਹਨਾਂ ਨੂੰ ਤੇ ਪਤਾ ਹੀ ਨਹੀਂ ਹੈ ਕਿ ਐਕਟਿੰਗ ਹੁੰਦੀ ਕੀ ਹੈ। ਉਹ ਬੰਦੇ ਆ ਜਾਂਦੇ ਨੇ ਇਹਨਾਂ ਨੂੰ ਸੈਂਸਰ ਕਰਨ ਵਾਸਤੇ। ਮੈਂ ਤੁਹਾਨੂੰ ਇੱਥੇ ਅਗਰ ਕਿਸੇ ਨੂੰ ਜ਼ਰਾ ਕੀ ਇੱਜ਼ਤ ਹੋਵੇ ਨਾ ਸਾਡੇ ਮਹਿਕਮੇ 'ਚ, ਯਾਨੀ ਕਿ ਫਨਕਾਰ ਨੂੰ ਅੱਲਾ ਨੇ ਇੱਜ਼ਤ ਦਿੱਤੀ ਹੈ, ਕੋਈ ਲੱਖ 1.5 ਲੱਖ ਰੁਪਏ ਦਾ ਹੋ ਗਿਆ ਤੇ ਤੁਸੀਂ ਉਹਦਾ ਯਾਨੀ ਮੋਬਾਈਲ ਕਿਸੇ ਕੋਲ ਹੁੰਦਾ ਹੈ, ਉਹਦਾ ਸਿਗਰਟ ਕਿਸੇ ਕੋਲ ਹੁੰਦਾ ਨੇ, ਦੋ ਤਿੰਨ ਬੰਦੇ ਉਹਦੇ ਨਾਲ ਹੁੰਦੇ ਨੇ ਤੇ ਪੜ੍ਹੇ ਲਿਖੇ ਲੋਕ ਨੇ, ਇਹਨਾਂ ਨੇ ਇੰਨੀ ਪਿੱਛੇ ਮਿਹਨਤ ਕਰਕੇ ਤਾਲੀਮ ਹਾਸਲ ਕਰਕੇ ਇੱਥੋਂ ਤੱਕ ਅੱਲਾ ਪਾਕ ਨੇ ਉਹਨਾਂ ਨੂੰ ਆਉਂਦਾ ਹੈ। ਤੇ ਮਕਸਦ ਹੈ ਕਿ ਸਾਡੇ ਜੇ ਬੰਦੇ ਨੂੰ ਜ਼ਰਾ ਕੀ ਇੱਜ਼ਤ ਲੱਭੇ ਤੇ ਇਹ ਹੁੰਦਾ ਕਿ ਯਾਰ ਮੇਰੇ ਨਾਲ ਇੱਕ ਅੱਧਾ ਹੋਵੇ, ਤੇ ਜੇ ਇਹਨਾਂ ਨਾਲ ਇੱਕ ਅੱਧਾ ਤੇ ਸਾਨੂੰ ਕੋਈ ਇਤਰਾਜ਼ ਨਹੀਂ ਕਰਨਾ ਚਾਹੀਦਾ।
ਉੱਤੇ ਵੀ ਤੇ ਆਏ ਨੇ ਨਾ, ਇਹਨਾਂ ਦੇ ਉੱਤੇ ਵੀ ਅਫਸਰ ਹੈਗੇ ਨੇ ਜਿਹੜੇ ਮਸਲਨ ਕਿ ਜਿਹੜੇ ਇੱਕ ਬੰਦਾ ਫਰਜ਼ ਕਰੋ ਸੈਂਸਰ ਪਾਸ ਕਰਨ 2 ਆਏ ਨੇ, ਠੀਕ ਹੈ, ਇੱਕ ਡੀਸੀਓ ਆਫਿਸ ਵੱਲੋਂ ਆਇਆ, ਇੱਕ ਆਰਟ ਕੌਂਸਲ ਵੱਲੋਂ ਆਇਆ, ਉਹ ਜਿਹੜੇ ਨਾਲ ਉਹਨਾਂ ਦੇ 4-5 ਬੰਦੇ ਹੁੰਦੇ ਨੇ ਉਹ ਕੌਣ ਹੁੰਦੇ ਨੇ? ਉਹ 4-5 ਬੰਦੇ ਇਹਨਾਂ ਦੇ ਵਿੱਚ ਕੋਈ ਡਰਾਈਵਰ ਹੁੰਦਾ ਸਰ, ਕੋਈ ਮਕਸਦ ਹੈ ਕਿ ਪੀਏ ਨਾਲ ਹੁੰਦਾ। ਡਰਾਈਵਰ ਦਾ ਤੇ ਕੰਮ ਨਹੀਂ ਸੈਂਸਰ 'ਚ ਦੱਸਣਾ ਕਿ ਵੀ ਇਹ ਵੇਖੋ ਜੀ ਇਹ ਪਿੱਛੇ ਆ ਕੇ ਬੈਠੇਗਾ ਤਾਂ ਜ਼ਰੂਰ ਨਾ ਸਰ। ਹਾਂ ਬੈਠੇ ਜ਼ਰੂਰ, ਅਸੀਂ ਇਹ ਵੇਖਿਆ ਕਿ ਉਹ ਮੋਬਾਈਲ ਕੱਢ ਲੈਂਦੇ ਨੇ, ਕੱਢ ਕੇ ਤੇ ਵੀਡੀਓ ਬਣਾਉਣ ਲੱਗ ਪੈਂਦੇ। ਵੀਡੀਓ ਬਣਾਉਣਾ ਵੀ ਉਹ ਮੈਂ ਉਹਨਾਂ ਦਾ ਰਾਈਟ ਸਮਝਦਾ ਇਸ ਵਾਸਤੇ ਕਿ ਜਿਹੜਾ ਤੁਸੀਂ ਡਰੈਸਿਸ ਪਾਏ ਨੇ ਇਹ ਅਸੀਂ ਤੁਹਾਡੀ ਵੀਡੀਓ ਬਣਾ ਲਈਏ, ਜਿਹੜੇ ਗੈਟਅਪਸ ਤੁਸੀਂ ਕੀਤੇ ਨੇ ਇਹਨਾਂ 'ਚ ਤੁਸੀਂ ਕੰਮ ਕਰਨਾ ਹੈ। ਅਗਰ ਯਾਨੀ ਕਿ ਉਹ ਚਲੇ ਜਾਣ ਤੋਂ ਉਹਨਾਂ ਤੋਂ ਬਾਅਦ ਅਗਰ ਲੜਕੀ ਕੱਪੜੇ ਜਿਹੜੇ ਬਦਲ ਕੇ ਹੋਰ ਕਰ ਲੇ ਤੇ ਉਹਨਾਂ ਕੋਲ ਵੀ ਪ੍ਰੂਫ ਹੋਣਾ ਚਾਹੀਦਾ ਕਿ ਇਹ ਇਹਨੇ ਵਿਖਾਇਆ ਤੇ ਇਹ ਇਹਨੇ ਕੀਤਾ। ਚਲੋ ਰੈਗੂਲੈਰਿਟੀ ਤੇ ਘਟ ਗਈ ਜੀ ਇਹ ਤੇ ਘਟ, ਇਹ ਬੜਾ ਜ਼ੋਰ ਪਾਇਆ ਹਕੂਮਤ ਨੇ, ਸਾਡੀ ਵਜ਼ੀਰ ਨੇ ਉਸਮਾ ਬੁਖਾਰੀ ਸਾਹਿਬ ਨੱਥ ਪਾ ਕੇ ਰੱਖਤੀ। ਅੱਛਾ ਉਸ ਦੇ ਬਾਵਜੂਦ ਇਹ ਜਿਹੜਾ ਆਵਾਜ਼ ਇਹ ਟਾਈਮ ਤੁਹਾਡਾ ਇਹਦਾ ਰੌਲਾ ਪਿਆ ਹੈ ਕਿ ਵੀ ਇਹਦੇ ਬਾਰੇ ਤੁਸੀਂ ਦੱਸੋਗੇ ਕਿ ਵੀ ਇਹਦੇ ਵਿੱਚ ਤੁਹਾਨੂੰ ਕੀ ਬੈਨੀਫਿਟ ਮਿਲ ਰਿਹਾ ਜਾਂ ਤੁਸੀਂ ਖਸਾਰੇ 'ਚ ਜਾ ਰਹੇ? ਨਹੀਂ, ਅਸੀਂ ਬਹੁਤ ਜ਼ਿਆਦਾ ਖਸਾਰੇ ਦੇ ਵਿੱਚ ਜਾ ਰਹੇ ਹਾਂ, ਬਹੁਤ ਹੀ ਜ਼ਿਆਦਾ। ਦੇਖੋ ਕੁਝ ਚੀਜ਼ਾਂ ਐਸੀਆਂ ਹੁੰਦੀਆਂ ਨੇ ਕਿ ਜਿਹੜੀਆਂ ਸੂਰਜ ਡੁੱਬਣ ਤੋਂ ਬਾਅਦ ਸ਼ੁਰੂ ਹੁੰਦੀਆਂ ਨੇ, ਉਹਨਾਂ ਦੇ ਵਿੱਚ ਸ਼ੋਬਿਜ਼ ਤੇ ਮਕਸਦ ਬਾਤ ਕਰਨ ਦਾ ਹੈ ਕਿ ਇਹਦਾ ਟਾਈਮ ਜਿਹੜਾ 11 ਤੋਂ 1 ਜਿਹੜਾ ਹੈ ਨਾ ਉਹ ਬਿਹਤਰੀਨ ਟਾਈਮ ਹੈ ਇਸ ਵਾਸਤੇ ਕਿ ਦੇਖੋ ਜਿਹੜੀਆਂ ਨੇ 10-11 ਵਜੇ ਨਾਲ ਮੇਨ ਬਾਜ਼ਾਰ ਬੰਦ ਹੋਣੇ ਹੁੰਦੇ ਨੇ, ਔਰ ਸਾਡੇ ਯਾਨੀ ਕਿ ਅੱਜ ਕੱਲ੍ਹ ਦੀਆਂ ਜਿਹੜੀਆਂ ਸਾਡੀਆਂ ਧੀਆਂ ਭੈਣਾਂ ਨੇ, ਮਾਵਾਂ ਨੇ, ਤੇ ਜਿਹੜੇ ਮਕਸਦ ਬਾਤ ਕਰਨ ਦਾ ਸਾਡੇ ਦੋਸਤ ਅਹਿਬਾਬ ਨੇ, ਉਹ ਉਹਨਾਂ ਨੇ ਆਪਣੀਆਂ ਸਾਰੀ ਗੱਲ ਬੱਚਿਆਂ ਨੂੰ ਇੰਟਰਟੇਨ ਕਰਨ ਵਾਸਤੇ ਬੰਦ ਕਰਕੇ ਘੰਟਾ ਡੇਢ ਉਹਨਾਂ ਨੂੰ ਦੇਣਾ ਚਾਹੀਦਾ। ਉਸ ਤੋਂ ਬਾਅਦ ਉਹ ਆਉਂਦੇ ਨੇ ਡਰਾਮਾ ਡਰੂਮਾ ਵੇਖਣ, ਤੇ ਅਗਰ 8 ਤੋਂ 11 ਹੋਏਗਾ ਤੇ ਸਾਡਾ ਕਾਰੋਬਾਰ ਦਾ ਭੱਠਾ ਪੈ ਜਾਏਗਾ। ਔਰ ਅਗਰ ਇਹ 10 ਤੋਂ 1 बेहतरीन टाइम है, 11 तो 1 ਦਾ ਹੋਇਆ ਤੇ बेहतरीन टाइम है। लेकिन इस तो बावजूद गवर्नमेंट जो कटदी है अपना मकसद पॉलिसियां बना रही है, पॉलिसी बनाती है, वो साढ़े नाल बेहतर जानते हैं, इस वास्ते उन्होंने सीटां ते बैठे। बहुत शुक्रिया जनाब, ये जनाब वकार उदास साहब बहुत ही प्यारे, और जनाब बहुत बहुत शुक्रिया ਤੁਹਾਡਾ, ਤੁਸੀਂ ਸਾਨੂੰ ਟਾਈਮ ਦਿੱਤਾ ਤੇ ਤੁਸੀਂ ਟਾਈਮ ਦਿੰਦੇ ਨਹੀਂ ਕਿਸੇ ਨੂੰ, ਮਗਰ 1 ਮਿੰਟ ਵਾਲਿਆਂ ਨੇ 1 ਮਿੰਟ ਕਹਿ ਕੇ ਤੁਹਾਡੇ ਕੋਲ ਟਾਈਮ ਲਿਆ ਸੀ, ਮੇਰੇ ਖਿਆਲ 10 ਮਿੰਟ ਹੋ ਗਏ ਹੋਣੇ ਨੇ। नहीं 1 मिनट वालिਆਂ ਦੀ ਬੜੀ ਮਿਹਰਬਾਨੀ ਉਸ ਕਾਬਲ ਸਮਝਦੇ ਨੇ, ਔਰ ਮੇਰਾ ਆਵਾਮ ਅੱਗੇ ਵੀ ਮੇਰੀ ਬੜੀ ਦਰਖਾਸਤ ਹੈ ਵੇਖਿਆ ਕਰੋ, ਤੁਹਾਨੂੰ ਇਨਸ਼ਾਅੱਲਾ ਤਾਲਾ ਜਿਹੜੀ ਵਜ੍ਹਾ ਹੈ ਅਸਲ ਹੈ ਉਹ ਪਤਾ ਚੱਲਦੀ ਰਹੇਗੀ। ਥੈਂਕ ਯੂ ਜਨਾਬ, ਬਹੁਤ ਸ਼ੁਕਰੀਆ। ਅੱਲਾਹ।